ਕੋਰਪੋਰੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਹੋਮ, ਆਟੋ, ਕਮਰਸ਼ੀਅਲ, ਲਿਕਰ ਸਟੋਰ, ਗੈਸ ਸਟੇਸ਼ਨ ਇੰਸ਼ੋਰੈਂਸ ਦੇ ਲਈ ਇਹਨਾਂ ਦੇ ਨਾਲ ਸੰਪਰਕ ਕਰੋ 4082722500। ਨਾਲ ਹੀ ਅਮਰਜੀਤ ਸਿੰਘ ਫਰੈਜ਼ਨੋ, ਰਾਜਪਾਲ ਸਿੰਘ, ਕੁਲਵੰਤ ਸਿੰਘ ਬਰਾੜ, ਬੇਕਰਸਫੀਲਡ, ਅਵਤਾਰ ਸਿੰਘ ਮੰਜਲ, ਕਲੋਵਿਸ, ਮਨਜੀਤ ਸਿੰਘ ਫਰੀਮੌਂਟ, ਮੱਖਣ ਸਿੰਘ ਮਾਨ ਵਿਸਕੌਨਸਨ, ਰਜਿੰਦਰ ਸਿੰਘ ਚੌਹਾਨ ਬੇਕਰਸਫੀਲਡ, ਅਮਨਦੀਪ ਸਿੰਘ ਬਰਾੜ ਵਰਜੀਨੀਆ, ਪਵਨ ਸਿੰਘ, ਗੌਰਵ ਸਿੰਘ ਸਹੋਤਾ ਯੂਬਾ ਸਿਟੀ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਜਗਤਾਰ ਸਿੰਘ, ਗੁਲਜ਼ਾਰ ਸਿੰਘ ਔਲਖ ਟਰੱਕਿੰਗ ਫਰੈਜ਼ਨੋ, ਜਸਬੀਰ ਸਿੰਘ ਫੰਟੈਨਾ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ ਜਿਹੜੀ ਆ ਰਿਪਬਲਿਕਨ GOP ਦੀ ਕਨਵੈਨਸ਼ਨ ਜੋ ਹੋਣ ਜਾ ਰਹੀ ਸੀ ਫਲੋਰੀਡਾ ਦੇ ਵਿੱਚ, ਜੈਕਸਨਵਿਲ ਦੇ ਵਿੱਚ, ਉਹ ਅਨਾਊਂਸ ਕਰ ਦਿੱਤੀ ਗਈ ਆ ਵੀ ਜੈਕਸਨਵਿਲ ਫਲੋਰੀਡਾ ਦੇ ਵਿੱਚ GOP ਦੀ ਜਿਹੜੀ ਕਨਵੈਨਸ਼ਨ ਹੋਣੀ ਸੀ ਉਹ ਕੈਂਸਲ ਆ। ਸੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇਹ ਕਿਹਾ ਵੀ ਕਰੋਨਾ ਵਾਇਰਸ ਦੇ ਕੇਸਸ ਦੀ ਗਿਣਤੀ ਵਧਣ ਹੋਣ ਕਰਕੇ ਇਹ ਜਿਹੜੀ ਆ ਟਾਈਮਿੰਗ ਰਾਈਟ ਨਹੀਂ ਆ। ਸੋ ਇਸ ਕਰਕੇ ਅਸੀਂ ਉਹ ਕਨਵੈਨਸ਼ਨ ਨੂੰ ਕੈਂਸਲ ਕਰਨ ਜਾ ਰਹੇ ਹਾਂ। ਜੀ, ਇਸ ਤੋਂ ਪਹਿਲਾਂ ਇਹ ਨਾਰਥ ਕੈਰੋਲੀਨਾ 'ਚ ਹੋਣੀ ਸੀ, ਸ਼ਾਰਲਟ ਦੇ ਵਿੱਚ। ਪਹਿਲੋਂ ਉੱਥੋਂ ਜਿਹੜਾ ਇਹਨਾਂ ਨੂੰ ਮੂਵ ਕੀਤਾ ਗਿਆ ਸੀ ਜੈਕਸਨਵਿਲ ਫਲੋਰੀਡਾ ਦੇ ਵਿੱਚ, ਅਤੇ ਫਲੋਰੀਡਾ ਦੇ ਵਿੱਚ ਲਗਾਤਾਰ ਵੱਧ ਰਹੇ ਕੇਸਾਂ ਦੇ ਕਰਕੇ ਲੱਗਦਾ ਆ ਵੀ ਰਾਸ਼ਟਰਪਤੀ ਟਰੰਪ ਨੇ ਇਹ ਫੈਸਲਾ ਜਿਹੜਾ ਉਹ ਲਿਆ ਹੈਗਾ, ਇਸ ਨੂੰ ਉਹਨਾਂ ਨੇ ਕੈਂਸਲ ਜਿਹੜਾ ਉਹ ਕਰ ਦਿੱਤਾ ਹੈਗਾ ਆ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਕਿੱਦਾਂ ਰਹੂਗੀ। ਫਲੋਰੀਡਾ ਕਾਫੀ ਇੱਕ ਇਸ ਵਾਰ ਬੈਟਲ ਗਰਾਊਂਡ ਸਟੇਟ ਦੇ ਵਜੋਂ ਜਿਹੜੀ ਆ ਉਹ 2020 ਨਵੰਬਰ ਦੀਆਂ ਇਲੈਕਸ਼ਨਸ ਦੇ ਵਿੱਚ ਉੱਭਰ ਕੇ ਸਾਹਮਣੇ ਜਿਹੜੀ ਉਹ ਆ ਰਹੀ ਹੈਗੀ ਆ। ਉਧਰ ਕਰੋਨਾ ਵਾਇਰਸ ਦੇ ਚੱਲਦਿਆਂ ਅੱਜ ਅਮਰੀਕਾ ਦੇ ਵਿੱਚ ਪੀੜਤ ਲੋਕਾਂ ਦਾ ਆંકੜਾ 4 ਮਿਲੀਅਨ ਯਾਨੀ ਕਿ 40 ਲੱਖ ਨੂੰ ਜਿਹੜਾ ਆ ਉਹ ਪਾਰ ਕਰ ਗਿਆ ਹੈਗਾ ਆ। ਅਤੇ ਅੱਜ MLB ਮੇਜਰ ਲੀਗ ਬੇਸਬਾਲ ਦਾ ਜਿਹੜਾ ਸੀਜ਼ਨ ਆ ਉਹ ਸ਼ਰਿੰਕਡ ਸੀਜ਼ਨ ਯਾਨੀ ਕਿ ਛੋਟਾ ਸੁੰਗੜਿਆ ਹੋਇਆ ਸੀਜ਼ਨ ਆ ਉਹ ਆਰੰਭ ਹੋਵੇਗਾ, ਜਿਸ ਦੇ ਵਿੱਚ ਕੁੱਲ 60 ਸ਼ਾਇਦ ਜਿਹੜੀਆਂ ਗੇਮਸ ਆ ਸੀਜ਼ਨ ਦੇ ਵਿੱਚ ਉਹ ਹੋਣਗੀਆਂ। ਅੱਜ ਜਿਹੜੇ ਆ ਇਸ ਸੀਜ਼ਨ ਓਪਨਰ ਦੇ ਵਿੱਚ ਵਾਸ਼ਿੰਗਟਨ ਨੈਸ਼ਨਲਜ਼ ਦੇ ਵੱਲੋਂ ਡਾਕਟਰ ਫਾਊਚੀ ਦੇ ਦੁਆਰਾ ਫਸਟ ਪਿਚ ਜਿਹੜੀ ਆ ਉਹ ਕੀਤੀ ਗਈ ਹੈਗੀ ਆ। ਸੋ ਇਹਦੇ ਵਿੱਚ ਹਰਜੋਤ ਸਿੰਘ ਜੀ MLB ਦਾ ਇਸ ਗੱਲੋਂ ਥੋੜ੍ਹਾ ਰੋਚਕ ਰਹੂਗਾ। ਇਹਨਾਂ ਨੇ ਟਰੈਵਲ ਵੀ ਕਰਨਾ ਹੈ, ਵੱਖ-ਵੱਖ ਥਾਵਾਂ ਦੇ ਉੱਤੇ ਵੀ ਜਾਣਾ ਆ, ਅਤੇ ਬਹੁਤ ਸਾਰੇ MLB ਦੇ ਜਿਹੜੇ ਪਲੇਅਰ ਉਹਨਾਂ ਨੂੰ ਇਹ ਚਿੰਤਾ ਵੀ ਇੱਕ ਜਾਣੇ ਨੇ ਟੋਟਲੀ ਕਿਸੇ ਨੇ ਵੀ ਮੈਸਅਪ ਕਰ ਦੇਣਾ ਆ। ਸੋ ਕਿਉਂਕਿ ਇੰਨੇ ਜਾਣਿਆਂ ਨੇ ਹੋਟਲਾਂ 'ਚ ਵੀ ਰਹਿਣਾ ਆ, ਟਰੈਵਲ ਵੀ ਕਰਨਾ ਹੈ, ਕਈ ਲੋਕਾਂ ਦੇ ਨਾਲ ਮਿਲਣਾ ਵੀ, ਉੱਦਾਂ ਦਰਸ਼ਕਾਂ ਤੋਂ ਬਗੈਰ ਹੋਣੀਆਂ ਗੇਮਾਂ, ਪਰ ਫਿਰ ਵੀ ਕਿਸੇ ਨਾ ਕਿਸੇ ਨੂੰ ਜੇ ਕਰੋਨਾ ਵਾਇਰਸ ਨਿਕਲ ਆਇਆ ਅਤੇ ਦੇਖਦੇ MLB ਕੀ ਸਟੈਂਡ ਲੈਂਦੀ ਹੈ। ਪਰ ਹਾਲ ਦੀ ਘੜੀ MLB ਵਾਲੇ ਇਹ ਕਹਿ ਰਹੇ ਆ ਵੀ ਅਸੀਂ ਜੇ ਕੋਈ ਇੱਕ ਅੱਧਾ ਇੱਦਾਂ ਹੁੰਦਾ ਵੀ ਆ ਤਾਂ ਅਸੀਂ ਸ਼ਾਇਦ ਆਪਣੀ ਸੀਜ਼ਨ ਨੂੰ ਜਿਹੜਾ ਉਹ ਕੰਟੀਨਿਊ ਰੱਖਾਂਗੇ, ਪਰ ਇਹ ਦੇਖਣ ਵਾਲੇ ਕਾਫੀ ਗੱਲ ਜਿਹੜੀ ਉਹ ਰਹੂਗੀ। ਉਧਰ ਕੈਨੇਡਾ ਦੇ ਜਿਹੜੇ ਬਲੂ ਜੇਜ਼ ਵਾਲੇ ਸੀ ਉਹਨਾਂ ਨੂੰ ਇੱਥੇ ਉਹਨਾਂ ਦੀ ਫੈਡਰਲ ਸਰਕਾਰ ਨੇ ਤਾਂ ਮਨਾ ਕਰ ਦਿੱਤਾ ਸੀਗਾ ਖੇਡਣ ਤੋਂ। ਫਿਰ ਪਿਟਸਬਰਗ ਦੇ ਵਿੱਚ ਉਹ ਜਾਣਾ ਚਾਹੁੰਦੇ ਸੀਗੇ, ਅਤੇ ਪਿਟਸਬਰਗ ਵਾਲੇ ਵੀ ਕਹਿੰਦੇ ਅਸੀਂ ਤੁਹਾਨੂੰ ਸੋਚ ਵਿਚਾਰ ਕੇ ਅਜੇ ਹਾਲ ਦੀ ਘੜੀ ਦੱਸਾਂਗੇ। ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਕਰੋਨਾ ਵਾਇਰਸ ਦੇ ਸੰਬੰਧ ਦੇ ਵਿੱਚ ਪ੍ਰੈਸ ਬਰੀਫਿੰਗ ਕੀਤੀ, ਅਤੇ ਇਹ ਉਦੋਂ ਕੀਤੀ ਜਦੋਂ GOP ਦੇ ਜਿਹੜੇ ਜਿੰਨੇ ਵੀ ਮੈਂਬਰ ਹੈਗੇ ਆ ਉਹਨਾਂ ਨੇ ਹੁਣ ਕਰੋਨਾ ਵਾਇਰਸ ਨੂੰ ਲੈ ਕੇ ਜਿਹੜਾ ਸਟਿਮੂਲਸ ਪੈਕੇਜ ਆਉਣਾ ਸੀ ਉਸ ਨੂੰ ਡਿਲੇ ਕਰ ਦਿੱਤਾ ਆ ਅਗਲੇ ਹਫ਼ਤੇ ਤਾਈਂ। ਕਹਿੰਦੇ ਵੀ ਇਹਦੇ ਵਿੱਚ ਡਾਇਰੈਕਟ ਪੇਮੈਂਟਸ ਵੀ ਹੋਣਗੀਆਂ ਅਮਰੀਕਨਸ ਨੂੰ, ਜਿਸ ਤਰ੍ਹਾਂ ਪਿਛਲੀ ਵਾਰੀ ਹੋਈਆਂ ਸੀਆਂ, ਅਤੇ ਮੇਨ ਫੋਕਸ ਕਿਸ ਤਰ੍ਹਾਂ ਜਿਹੜੇ ਸਕੂਲ ਓਪਨ ਕਰਨੇ ਆ ਉਹਨਾਂ ਦੇ ਉੱਤੇ ਹੋਊਗਾ, ਕਿਉਂਕਿ ਸਕੂਲਸ ਅਤੇ ਕਾਲਜਸ ਦੇ ਲਈ ਕਾਫੀ ਫੰਡਿੰਗ ਜਿਹੜੀ ਆ ਰੱਖੀ ਗਈ ਆ। ਜੀ, ਮਰੀਨ 1 ਜਿਸ ਦੇ ਵਿੱਚ ਰਾਸ਼ਟਰਪਤੀ ਟਰੰਪ ਹੈਲੀਕਾਪਟਰ ਦੇ ਵਿੱਚ ਟਰੈਵਲ ਕਰਦੇ ਹੁੰਦੇ ਆ, ਉਹ ਉਸ ਦੇ ਨਾਲ ਜੁੜਿਆ ਹੋਇਆ ਇੱਕ ਹੈਲੀਕਾਪਟਰ ਸਕੁਆਡਰਨ ਦਾ ਇੱਕ ਪਾਇਲਟ ਆ, ਉਸ ਨੂੰ ਕਰੋਨਾ ਵਾਇਰਸ ਪੋਜ਼ੀਟਿਵ ਜਿਹੜਾ ਉਹ ਪਾਇਆ ਗਿਆ ਆ। ਪਰ ਜਿਹੜੇ ਅਧਿਕਾਰੀਆਂ ਦੇ ਦੁਆਰਾ ਇਹ ਸੂਚਿਤ ਕੀਤਾ ਜਾ ਰਿਹਾ ਵੀ ਜਿਹੜੇ ਇਨਫੈਕਟਡ ਮਰੀਨ ਆ ਉਹ ਡਾਇਰੈਕਟ ਕੰਟੈਕਟ ਦੇ ਵਿੱਚ ਰਾਸ਼ਟਰਪਤੀ ਦੇ ਨਾਲ ਕਦੀ ਵੀ ਜਿਹੜਾ ਉਹ ਨਹੀਂ ਆਇਆ ਹੈਗਾ। ਸੋ ਲੈਟਸ ਸੀ ਜਿਹੜਾ ਕੀ ਬਣਦਾ। ਆਲਰੇਡੀ ਰਾਸ਼ਟਰਪਤੀ ਟਰੰਪ ਦੇ ਇਰਦ ਗਿਰਦ ਕਈ ਨਜ਼ਦੀਕੀ ਲੋਕਾਂ ਨੂੰ ਜਿਹੜਾ ਆ ਕਰੋਨਾ ਵਾਇਰਸ ਪੋਜ਼ੀਟਿਵ ਹੋ ਚੁੱਕਾ ਹੋਇਆ ਆ। ਜੀ, ਅਗਲੀ ਖਬਰ ਸਟਿਮੂਲਸ ਚੈੱਕ ਨੂੰ ਹੈਗੀ ਆ। ਅੱਜ ਨੈਂਸੀ ਪਲੋਸੀ ਨੇ ਇਹ ਕਿਹਾ ਜਿਹੜਾ $3 ਟ੍ਰਿਲੀਅਨ ਦਾ ਕਰੋਨਾ ਵਾਇਰਸ ਦਾ ਲੈਜਿਸਲੇਸ਼ਨ ਸੀਗਾ, ਇਹ ਇੱਕ ਤਰ੍ਹਾਂ ਨਾਲ ਕਹਿੰਦੀ ਪਈ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਗਿਫਟ ਸੀਗਾ। ਸੋ ਪਲੋਸੀ ਅਤੇ ਸੈਨੇਟ ਮੈਜੋਰਟੀ ਲੀਡਰ ਜਿਹੜੇ ਚੱਕ ਸ਼ੂਮਰ ਆ ਉਹਨਾਂ ਨੇ ਟਰੰਪ ਐਡਮਿਨਿਸਟ੍ਰੇਸ਼ਨ ਅਤੇ ਸੈਨੇਟ ਰਿਪਬਲਿਕਨਸ ਨੂੰ ਬਲੇਮ ਕੀਤਾ ਹੈਗਾ ਵੀ ਉਹ ਜਿਹੜੇ ਆ ਨਵਾਂ ਜਿਹੜਾ ਹੀਰੋਜ਼ ਐਕਟ ਦੇ ਅੰਡਰ ਸਟਿਮੂਲਸ ਪੈਕੇਜ ਪਾਸ ਕਰਨਾ ਉਹਨੂੰ ਜਾਣਬੁੱਝ ਕੇ
ਡਿਲੇ ਕਰ ਰਹੇ ਹੈਗੇ ਆ। ਸੋ $600 ਜਿਹੜਾ ਐਕਸਟਰਾ ਮਿਲ ਰਿਹਾ ਉਹਨੂੰ ਲੈ ਕੇ ਡੈਮੋਕ੍ਰੇਟ ਜਿਹੜੇ ਆ ਪੂਰੀ ਤਰ੍ਹਾਂ ਕਹਿੰਦੇ ਵੀ 600 ਹੀ ਹੋਣਾ ਚਾਹੀਦਾ, ਪਰ ਜਿਹੜੇ ਰਿਪਬਲਿਕਨਸ ਆ ਸੈਨੇਟਰਸ ਉਹ ਕਹਿ ਰਹੇ ਆ ਵੀ ਉਹ ਪੇਮੈਂਟ ਜਿਹੜੀ ਆ 100 ਤੋਂ ਲੈ ਕੇ $300 ਤੱਕ ਹੋ ਸਕਦੀ ਹੈਗੀ ਆ। ਜੀ, ਉਧਰ ਅਗਲੀ ਜਿਹੜੀ ਇਸ ਦੇ ਨਾਲ ਅਪਡੇਟ ਦੇ ਵਿੱਚ ਦੱਸੇ ਜਾਈਏ, ਆਈਸ ਦੇ EMPLOYEES CBP ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਤੇ ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ ਤੇ ਟਰਾਂਸਪੋਰਟੇਸ਼ਨ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ, ਉਹਨਾਂ ਦੇ EMPLOYEES ਦੇ ਦੁਆਰਾ ਟਰੰਪ ਐਡਮਿਨਿਸਟ੍ਰੇਸ਼ਨ ਦੇ ਖਿਲਾਫ ਜਿਹੜਾ ਲਾਸੂਟ ਆ ਫਾਈਲ ਕੀਤਾ ਜਾ ਰਿਹਾ ਹੈਜ਼ਰਡ ਪੇ ਦੇ ਮਾਮਲੇ 'ਚ ਲੈ ਕੇ। ਉਹ ਇਹ EMPLOYEE ਕਹਿ ਰਿਹਾ ਵੀ ਕਹਿੰਦੇ ਅਸੀਂ ਫਰੰਟ ਲਾਈਨਸ ਦੇ ਉੱਤੇ ਹੈਗੇ ਹਾਂ, ਅਸੀਂ ਉਹਨਾਂ ਲੋਕਾਂ ਦੇ ਨਾਲ ਡਾਇਰੈਕਟ ਕੰਟੈਕਟ ਦੇ ਵਿੱਚ ਰਹਿੰਦੇ ਹਾਂ ਜਿਨ੍ਹਾਂ ਨੂੰ ਕਰੋਨਾ ਵਾਇਰਸ ਹੋ ਸਕਦਾ ਆ। ਸੋ ਕਹਿੰਦੇ ਵੀ ਇੱਕ ਹਿਸਾਬ ਦੇ ਨਾਲ ਸਾਡੀ ਜੋਬ ਸਾਨੂੰ ਇਨਫੋਰਸ ਕਰ ਰਹੀ ਆ ਇਹ ਕੰਮ ਕਰਨ ਦੇ ਲਈ, ਅਤੇ ਅਸੀਂ ਹੈਜ਼ਰਡ ਪੇ ਜਿਹੜੀ ਉਹ ਸਾਨੂੰ ਮਿਲਣੀ ਚਾਹੀਦੀ ਹੈਗੀ ਆ। ਸੋ ਲੈਟਸ ਸੀ ਇਹ ਕਿਸ ਪਾਸੇ ਵੱਲ ਨੂੰ ਇਹ ਗੱਲ ਵੱਧਦੀ ਹੈਗੀ ਆ। ਚਾਈਨਾ ਤੇ USA ਦੇ ਵਿੱਚ ਕਸ਼ਮਕਸ਼ ਬੜੀ ਤੇਜ਼ੀ ਨਾਲ ਵੱਧ ਰਹੀ ਆ, ਖਾਸ ਕਰਕੇ ਐਮਬੈਸੀਆਂ ਨੂੰ ਲੈ ਕੇ। ਨਵੀਂ ਖਬਰ ਹੁਣ ਇਹ ਆ ਰਹੀ ਆ ਵੀ ਸੈਨ ਫਰਾਂਸਿਸਕੋ ਦੇ ਵਿੱਚ ਜਿਹੜੀ ਚਾਈਨਾ ਦੀ ਐਮਬੈਸੀ ਆ ਉੱਥੇ ਇੱਕ ਬਾਇਓਲੋਜਿਸਟ ਬੀਬੀ ਜਿਹੜੀ ਆ ਉਹ ਕਹਿੰਦੇ ਲੁਕੀ ਹੋਈ ਆ, ਜਿਸ ਦੀ ਅਮਰੀਕਨ ਗਵਰਨਮੈਂਟ ਨੂੰ ਭਾਲ ਹੈਗੀ ਆ। ਕਹਿੰਦੇ ਪਈ UC ਡੇਵਿਸ ਦੇ ਵਿੱਚ ਟੈਂਗ ਜੁਆਨ ਨਾਮ ਦੀ ਜਿਹੜੀ ਰਿਸਰਚਰ ਆ ਇਹ J1 ਵੀਜ਼ਾ ਐਪਲੀਕੇਸ਼ਨ 'ਤੇ ਆਈ ਸੀ। ਸੋ ਹੁਣ ਉਹ ਸੈਨ ਫਰਾਂਸਿਸਕੋ ਦਾ ਜਿਹੜਾ ਚਾਈਨਾ ਵਾਲਿਆਂ ਦਾ ਅੰਬੈਸੀ ਆ ਉਹਦੇ ਵਿੱਚ ਲੁਕੀ ਹੋਈ ਆ, ਕਿਉਂਕਿ US ਗਵਰਨਮੈਂਟ ਨੇ ਫਾਈਂਡ ਆਊਟ ਕੀਤਾ ਵੀ ਇਸ ਬੀਬੀ ਦੇ ਲਿੰਕ ਉੱਥੇ ਦੀ ਮਿਲਟਰੀ ਦੇ ਨਾਲ ਆ। ਸੋ ਇਹ ਵੀ ਦੱਸਦੇ ਜਾਈਏ ਜੇ ਕੋਈ ਵੀ ਚਾਈਨੀਜ਼ ਜਿਹੜੇ ਉਹਦੇ ਲਿੰਕ ਕਿਸੇ ਤਰ੍ਹਾਂ ਮਿਲਟਰੀ ਦੇ ਨਾਲ ਆ ਤੇ ਉਹਨਾਂ ਨੂੰ ਵੀਜ਼ਾ ਨਹੀਂ ਦਿੱਤਾ ਜਾਂਦਾ, ਪਰ ਕਹਿੰਦੇ ਵੀ ਉਸਨੇ ਆਪਣੀ ਐਪਲੀਕੇਸ਼ਨ ਦੇ ਉੱਤੇ ਜਿਹੜੀ ਆ ਗਲਤ ਇਨਫੋਰਮੇਸ਼ਨ ਭਰ ਕੇ ਇਹ ਵੀਜ਼ਾ ਲਿਆ ਤੇ ਹੁਣ ਇਸ ਟਾਈਮ ਉਹ ਸੈਨ ਫਰਾਂਸਿਸਕੋ ਦੇ ਕੌਂਸੂਲੇਟ 'ਚ ਲੁਕੀ ਹੋਈ ਆ। ਆਪਾਂ ਕੱਲ੍ਹ ਵੀ ਦੱਸਿਆ ਸੀ ਵੀ ਉੱਧਰ ਚਾਈਨਾ ਵਾਲੇ ਕਹਿੰਦੇ ਅਸੀਂ ਰਿਟੈਲੀਏਟ ਕਰਾਂਗੇ। ਸੋ ਜੇ ਚਾਈਨਾ ਵਾਲਿਆਂ ਨੇ ਕੋਈ ਐਮਬੈਸੀ ਬੰਦ ਕੀਤੀ ਤੇ ਲੱਗਦਾ ਮੈਨੂੰ ਸੈਨ ਫਰਾਂਸਿਸਕੋ ਵਾਲੀ ਐਮਬੈਸੀ ਬੰਦ ਜਿਹੜੀ ਆ ਉਹ ਅਗਲੀ ਹੋਊਗੀ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਐਜੂਕੇਸ਼ਨ ਸੈਕਟਰੀ ਬੈਟਸੀ ਡੇਵਿਸ ਨੇ ਇੱਕ ਇੰਟਰਵਿਊ ਦੇ ਵਿੱਚ ਜਿਹੜਾ ਇਹ ਦਾਅਵਾ ਕੀਤਾ ਵੀ ਜਿਹੜੇ ਚਿਲਡਰਨ ਆ, ਜਿਹੜੇ ਬੱਚੇ ਆ, ਉਹ ਕਹਿੰਦੇ ਵੀ COVID-19 ਦੇ ਸਟਾਪਰ ਆ, ਉਹਨਾਂ ਨੂੰ ਇਨਫੈਕਟ ਕਹਿੰਦੀ ਆ ਵੀ ਉਹ ਰੋਕ ਰਹੇ ਆ। ਕਹਿੰਦੇ ਨਵੀਆਂ ਤੋਂ ਨਵੀਆਂ ਸਟੱਡੀਜ਼ ਇਹ ਦੱਸ ਰਹੀਆਂ ਆ ਵੀ ਜਿਹੜੇ ਬੱਚੇ ਆ ਉਹ ਇਸ ਡਿਜ਼ੀਜ਼ ਨੂੰ, ਬਿਮਾਰੀ ਨੂੰ ਉਹ ਰੋਕ ਰਹੇ ਆ। ਇਹ ਉਹਨਾਂ ਨੂੰ ਹੁੰਦੀ ਨਹੀਂ ਆ ਅਤੇ ਉਹਨਾਂ ਨੂੰ ਟਰਾਂਸਮਿਟ ਅੱਗੇ ਜਿਹੜਾ ਆ ਉਹ ਨਹੀਂ ਕਰਦੇ। ਬੇਸਿਕਲੀ ਆਪਣੀ ਜਿਹੜੀ ਇਨ ਪਰਸਨ ਕਲਾਸਰੂਮ ਜਿਹੜੀ ਆ ਉਹ ਚਾਲੂ ਕਰਨ ਦੇ ਲਈ ਇਹਨਾਂ ਨੇ ਇਹ ਜਿਹੜੀ ਚੀਜ਼ ਆ ਆਖੀ ਆ। ਸੋ ਆਲਰੇਡੀ ਆਪਣੇ ਸਾਹਮਣੇ ਆ ਵੀ ਬਹੁਤ ਸਾਰੇ ਬੱਚਿਆਂ ਨੂੰ ਕਰੋਨਾ ਵਾਇਰਸ ਜਿਹੜਾ ਹੋਇਆ ਆ। ਸੋ ਇਹਨਾਂ ਦੀ ਇਹ ਗੱਲ ਤਾਂ ਜਿਹੜੀ ਕਿਤੇ ਨਾ ਕਿਤੇ ਠੀਕ ਜਿਹੜੀ ਉਹ ਨਹੀਂ ਜਿਹੜੀ ਉਹ ਜਾਪ ਰਹੀ। ਸੋ ਹੁਣ ਇਸ ਨੂੰ ਲੈ ਕੇ ਵੀ ਇੱਕ ਨਵਾਂ ਵਿਵਾਦ ਜਿਹੜਾ ਆ ਉਹ ਛਿੜ ਚੁੱਕਾ ਆ। ਸੋ ਇਹ ਹੁਣ ਕੁਛ ਵੀ ਜਿਹੜੇ ਉਹ ਬੋਲ ਰਹੇ ਆ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਕੂਲ ਜਿਹੜੇ ਆ ਉਸ ਨੂੰ ਖੋਲ੍ਹਿਆ ਜਾਵੇ। ਜੀ, ਅੱਜ ਸੈਕਟਰੀ ਆਫ ਸਟੇਟ ਮਾਈਕ ਪੰਪੀਓ ਜਿਹੜੇ ਹੈਗੇ ਆ ਉਹਨਾਂ ਨੇ ਪੂਰਾ ਜਿਹੜਾ ਤਵਾ ਰੱਖਿਆ ਚਾਈਨੀਜ਼ ਜਿਹੜੇ ਕਾਮਰੇਡ ਆ ਉਹਨਾਂ ਦੇ ਉੱਤੇ। ਕਹਿੰਦੇ ਵੀ ਕੌਂਸੂਲੇਟ ਜਿਹੜਾ ਬੰਦ ਕਰਨ ਦੇ ਹੁਕਮ ਦੇ ਦਿੱਤੇ ਗਏ USA ਵੱਲੋਂ, ਅਤੇ ਹੋ ਸਕਦਾ ਚਾਈਨਾ ਵਾਲੇ ਉਸ ਨੂੰ ਡਿਫਾਈ ਕਰਨ, ਉਸ ਨੂੰ ਨਾ ਮੰਨਣ। ਉਹਦੇ ਸੰਬੰਧ 'ਚ ਉਹਨਾਂ ਨੇ ਇਹ ਕਿਹਾ ਹੈ ਵੀ ਰਿਚਰਡ ਨਿਕਸਨ ਜਿਹੜੇ ਫਸਟ ਪ੍ਰੈਜ਼ੀਡੈਂਟ ਸੀਗੇ ਜਿਨ੍ਹਾਂ ਨੇ ਚਾਈਨਾ ਨੂੰ ਟਰੈਵਲ ਕੀਤਾ ਸੀ 50 ਸਾਲ ਪਹਿਲਾਂ, ਅਤੇ ਇਹ ਜਿਹੜਾ ਹੁਣ ਟੋਟਲੀ ਉਲਟ ਜਾ ਰਿਹਾ ਹੈਗਾ, ਕਿਉਂਕਿ ਚਾਈਨਾ ਵਾਲੇ ਵੱਖ-ਵੱਖ ਫਰੰਟ ਦੇ ਉੱਤੇ ਵੱਖ-ਵੱਖ ਮੁਲਕਾਂ ਦੇ ਨਾਲ ਕਹਿੰਦੇ ਵੀ ਪੰਗੇ ਲੈ ਰਹੇ ਹੈਗੇ ਆ। ਜੀ, ਅੱਜ ਅਲੈਗਜ਼ੈਂਡਰੀਆ ਓਕਾਸੀਓ-ਕੋਰਟੇਜ਼ ਉਸਨੇ ਹਾਊਸ ਦੇ ਵਿੱਚ ਖੜ੍ਹ ਕੇ ਇੱਕ ਜਿਹੜੀ ਭਾਵੁਕ ਸਪੀਚ ਦਿੱਤੀ, ਜਿਸ ਦੇ ਵਿੱਚ ਉਸਨੇ ਆਖਿਆ ਵੀ ਜਿਹੜੇ ਇੱਕ GOP ਦਾ ਲਾਅ ਮੇਕਰ ਰਿਪਰੈਜ਼ੈਂਟੇਟਿਵ ਟੈਡ ਯੋਹੋ ਜਿਹੜਾ ਫਲੋਰੀਡਾ ਤੋਂ ਜਿਹੜਾ ਉਹ ਹੈਗਾ ਆ ਰਿਪਰੈਜ਼ੈਂਟੇਟਿਵ ਆ, ਉਸ ਨੇ ਇਸ ਨੂੰ ਇੱਕ ਜਿਹੜੇ ਸਲਰ ਦੇ ਨਾਲ, ਇੱਕ ਕਰਸ ਵਰਡ ਦੇ ਨਾਲ ਜਿਹੜਾ ਉਹ ਬੁਲਾਇਆ। F ਵਰਡ ਦੇ ਬਾਅਦ ਦੇ ਵਿੱਚ B ਵਰਡ ਜਿਹੜਾ ਉਸ ਦੇ ਲਈ ਉਸਨੇ ਵਰਤਿਆ ਹੈਗਾ ਆ। ਸੋ ਉਸ ਦੇ ਵਿੱਚ ਕੋਰਟੇਜ਼ ਆ ਉਸਨੇ ਆਖਿਆ ਵੀ ਇੱਦਾਂ ਦੀ ਭਾਸ਼ਾ ਬੋਲ ਕੇ ਹੋਰ ਬਾਕੀ ਲੋਕਾਂ ਨੂੰ, ਹੋਰ ਬੰਦਿਆਂ ਨੂੰ ਜਿਹੜਾ ਉਹ ਉਤਸ਼ਾਹਿਤ ਕਰ ਰਿਹਾ ਆ ਵੀ ਤੁਸੀਂ ਇੱਦਾਂ ਬੋਲ ਸਕਦੇ ਆ। ਕਹਿੰਦੇ ਵੀ ਇਸ ਨੇ ਇੱਕ ਸਿਟਿੰਗ ਕਾਂਗਰਸ ਵੂਮਨ ਦੇ ਖਿਲਾਫ ਅਜਿਹੀ ਭੱਦੀ ਭਾਸ਼ਾ ਜਿਹੜੀ ਆ ਉਸ ਦੀ ਵਰਤੋਂ ਜਿਹੜੀ ਉਹ ਕੀਤੀ ਹੈ, ਜਿਹੜੀ ਕਿ ਆਪਾਂ ਰੇਡੀਓ ਦੇ ਉੱਤੇ ਜਿਹੜੀ ਉਹ ਨਹੀਂ ਬੋਲ ਸਕਦੇ। ਉਸ ਨੂੰ ਲੈ ਕੇ ਹੁਣ ਕਾਫੀ ਜ਼ਿਆਦਾ ਇਸ ਦੀ ਤੋਏ ਜਿਹੜੀ ਉਹ ਹੋ ਰਹੀ ਹੈਗੀ ਆ ਟੈਡ ਯੋਹੋ ਦੀ। ਇਸ ਨੇ ਆਪਣੇ ਵੱਲੋਂ ਮਾਫੀ ਤਾਂ ਜਿਹੜੀ ਉਹ ਮਾੜੀ ਮੋਟੀ ਜਿਹੜੀ ਉਹ ਮੰਗੀ ਆ, ਪਰ ਚੱਜ ਦੇ ਨਾਲ ਕਹਿੰਦੇ ਆ ਵੀ ਮਾਫੀ ਵੀ ਜਿਹੜੀ ਉਹ ਨਹੀਂ ਮੰਗੀ। ਕੱਲ੍ਹ ਇਹ ਕਹਿ ਰਿਹਾ ਸੀ ਵੀ ਮੈਂ ਆਪਣੇ ਇਸ ਪੈਸ਼ਨ ਦੇ ਲਈ ਜਿਹੜੀ ਆ ਮਾਫੀ ਵੀ ਜਿਹੜੀ ਆ ਉਹ ਨਹੀਂ ਮੰਗ ਸਕਦਾ। ਇਹ ਇਹਦੀ ਮਾਫੀ ਜਿਹੜੀ ਆ ਉਹ ਬਿਆਨ ਸੀਗਾ। ਜੀ,
ਅਗਲੀ ਖਬਰ ਵੱਲ ਚੱਲੀਏ, ਜਿਹੜੀ ਕਿ ਮਡੇਰਾ ਕਾਉਂਟੀ ਤੋਂ ਆ ਰਹੀ ਆ। ਲੋਕਲ ਖਬਰ ਆ, ਮਡੇਰਾ ਸ਼ਹਿਰ ਫ੍ਰਿਜ਼ਨੋ ਦੇ ਲਾਗੇ ਆ, ਬੜੀ ਮਾੜੀ ਖਬਰ ਆ। ਉੱਥੇ ਪਿਛਲੇ ਕੁਝ ਦਿਨਾਂ ਤੋਂ ਇੱਕ ਪੰਜਾਬੀ ਮੂਲ ਦਾ ਬੱਚਾ ਥੈਡਰਸ ਲਾਸਟ ਨੇਮ ਸਰਾਂ ਦੱਸਿਆ ਆ ਵੀ ਮਿਸਿੰਗ ਸੀਗਾ। 2 ਸਾਲਾਂ ਦਾ ਬੱਚਾ ਇਹ ਦੱਸਿਆ ਜਾ ਰਿਹਾ ਵੀ ਇਹ ਮੈਂਟਲੀ ਥੋੜ੍ਹੀ ਇਹਦੀ ਕੰਡੀਸ਼ਨ ਗੁੱਡ ਨਹੀਂ ਸੀ। ਸੋ ਰਾਤ ਨੂੰ ਕਹਿੰਦੇ ਮਿਸ ਹੋ ਗਿਆ ਅਤੇ ਮੁੜ ਕੇ ਲੱਭਿਆ ਨਹੀਂ, ਅਤੇ ਪੁਲਿਸ, FBI, ਮਾਰਸ਼ਲ ਸਾਰੇ ਇਸ ਨੂੰ ਲੱਭ ਰਹੇ ਸੀ। ਅਤੇ ਪੇਰੈਂਟਸ ਨੇ ਉਹਦੇ ਜਿਹੜੇ ਉਹਨਾਂ ਨੇ ਕੋਆਪਰੇਟ ਕਰਨਾ ਵੀ ਜਿਹੜਾ ਬੰਦ ਕਰ ਦਿੱਤਾ ਸੀ ਪੁਲਿਸ ਨਾਲ। ਸੋ ਹੁਣ ਤੋਂ ਕੁਛ ਘੰਟੇ ਹੀ ਪਹਿਲਾਂ ਕਹਿੰਦੇ ਵੀ ਉਹਦੀ ਜਿਹੜੀ ਬੋਡੀ ਆ ਇੱਕ ਖੇਤਾਂ ਦੇ ਵਿੱਚ ਮਿਲੀ ਆ, ਜਿੱਥੇ ਖੇਤਾਂ 'ਚ ਉੱਥੇ ਆਮ ਜਿਹੜੇ ਬੂਟੇ ਆ ਜਿਹੜੇ ਸੁੱਕ ਜਾਂਦੇ ਉਹਨਾਂ ਨੂੰ ਇਕੱਠੇ ਕਰਕੇ ਅੱਗ ਲਾਈ ਜਾਂਦੀ ਆ। ਉੱਥੇ ਕਹਿੰਦੇ ਵੀ 2 ਤੋਂ 3 ਸਾਲਾਂ ਦੇ ਦਰਮਿਆਨ ਕਿਸੇ ਬੱਚੇ ਦੀ ਬੋਡੀ ਹੈਗੀ ਆ। ਸੋ ਪੁਲਿਸ ਵਾਲਿਆਂ ਨੇ ਕੁਛ ਘੰਟੇ ਪਹਿਲਾਂ ਉੱਥੇ ਪ੍ਰੈਸ ਕਾਨਫਰੰਸ ਕੀਤੀ ਸੀ, ਜਿਹਦੇ ਵਿੱਚ ਉਹਨਾਂ ਨੇ ਦੱਸਿਆ ਵੀ ਇਹ ਉਸ ਬੱਚੇ ਦੀ ਹੈਗੀ ਆ। ਸੋ ਮਡੇਰੇ ਸ਼ਹਿਰ ਦੇ ਵਿੱਚ ਬੜੀ ਹਾਹਾਕਾਰ ਮਚੀ ਹੋਈ ਹੈ, ਕਿਉਂਕਿ ਸਾਰੀਆਂ ਕਮਿਊਨਿਟੀਆਂ ਦੇ ਲੋਕ ਇਕੱਠੇ ਹੋ ਕੇ ਉੱਥੇ ਪ੍ਰੇ ਵੀ ਕਰ ਰਹੇ ਸੀ। ਹਰ ਇੱਕ ਕਹਿੰਦੇ ਜਗ੍ਹਾ ਉਹਨੀ ਬੱਚੇ ਨੂੰ ਲੱਭਣ ਦੇ ਪੋਸਟਰ ਵੀ ਲਾਏ ਹੋਏ ਸੀ। ਅਤੇ ਹੁਣ ਜਿਹੜੀ ਆ ਨਜ਼ਰ ਜਿਹੜੀ ਅਥਾਰਟੀਜ਼ ਦੀ ਆ ਉਹ ਇਹਦੇ ਪੇਰੈਂਟਸ ਦੇ ਉੱਤੇ ਚਲੀ ਗਈ ਆ। ਅਤੇ ਇਹ ਵੀ ਇੱਕ ਖਬਰ ਆ ਰਹੀ ਆ, ਕਹਿੰਦੇ ਇਸ ਤੋਂ ਪਹਿਲਾਂ ਵੀ ਇਹਨਾਂ ਦਾ ਇੱਕ ਬੱਚਾ ਜਿਹੜਾ ਇਸੇ ਤਰ੍ਹਾਂ ਗੁਆਚਾ ਗਿਆ ਸੀ। ਸੋ ਹੋ ਸਕਦਾ ਜਿਹੜੇ ਪੇਰੈਂਟਸ ਆ ਉਹਨਾਂ ਨੂੰ ਅਰੈਸਟ ਕੀਤਾ ਜਾਵੇ। ਪੰਜਾਬੀ ਮੂਲ ਦੇ ਹੈਗੇ ਆ, ਬੜੀ ਮਾੜੀ ਗੱਲ ਹੈਗੀ ਆ। ਬਹੁਤ ਹੀ ਮੰਦਭਾਗੀ, ਸ਼ੌਕਿੰਗ ਅਤੇ ਇਹ ਜਿਹੜੀ ਘਟਨਾ ਖਬਰ ਜਿਹੜੀ ਆ ਇਹ ਆ ਰਹੀ ਆ। ਪੁਲਿਸ ਨੇ ਅਜੇ ਪੁਸ਼ਟੀ ਨਹੀਂ ਕੀਤੀ ਵੀ ਇਹ ਲਾਸ਼ ਉਸੇ ਦੀ ਆ। ਉਹ ਕਹਿੰਦੇ ਵੀ ਜਾਂਚ ਜਿਹੜੀ ਚੱਲ ਰਹੀ ਆ, ਪਰ ਉਹਨਾਂ ਨੂੰ ਲੱਗਦਾ ਸ਼ੱਕ ਇਹੀ ਆ ਵੀ ਉਹ ਜਿਹੜੀ 2 ਤੋਂ 3 ਸਾਲ ਦੇ ਬੱਚੇ ਦੀ ਲਾਸ਼ ਉਹਨਾਂ ਨੂੰ ਬਰਾਮਦ ਹੋਈ ਆ, ਉਹ ਇਸ ਦੀ ਜਿਹੜੀ ਉਹ ਹੋ ਸਕਦੀ ਆ। ਸੋ ਪਿਛਲੇ ਕਈ ਦਿਨਾਂ ਤੋਂ ਇਸ ਬੱਚੇ ਦੀ ਜਿਹੜੀ ਉਹਨਾਂ ਨੂੰ ਭਾਲ ਸੀਗੀ, ਜਿਹੜਾ ਗਵਾਚਿਆ ਹੋਇਆ ਦੱਸਿਆ ਗਿਆ ਸੀਗਾ। ਅਤੇ ਜਿੱਦਾਂ ਤੁਸੀਂ ਦੱਸਿਆ ਵੀ ਉਹ ਪੇਰੈਂਟਸ ਦੇ ਦੁਆਰਾ ਵੀ ਕੋਈ ਮਦਦ ਜਿਹੜੀ ਉਹ ਹੁਣ ਪੁਲਿਸ ਦੇ ਨਾਲ ਉਹਨਾਂ ਨੇ ਕਰਨੀ ਬੰਦ ਕਰ ਰਹੀ ਆ। ਸੋ ਹੋਰ ਹਰ ਇੱਕ ਐਂਗਲ ਤੋਂ ਇਸ ਦੀ ਜਿਹੜੀ ਜਾਂਚ ਆ ਉਹ ਹੋ ਰਹੀ ਆ। ਇੱਦਾਂ ਦੀ ਘਟਨਾ ਜਿਹੜੀ ਆ ਇਹ ਵਾਪਰਨੀ ਬੜੀ ਹੀ ਮੰਦਭਾਗੀ ਆ। ਜਦ ਕਿ ਤੁਸੀਂ ਦੇਖੋ ਵੀ ਅਮਰੀਕਾ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਥਾਵਾਂ ਆ, ਜੇ ਤੁਹਾਨੂੰ ਲੱਗਦਾ ਹੈ ਵੀ ਤੁਸੀਂ ਬੱਚੇ ਦੀ ਪਾਲਣਾ ਜਿਹੜੀ ਉਹ ਨਹੀਂ ਕਰ ਸਕਦੇ, ਤਾਂ ਤੁਸੀਂ ਉੱਥੇ ਜਿਹੜਾ ਉਹ ਬੱਚਿਆਂ ਨੂੰ ਜਿਹੜਾ ਉਹ ਛੱਡ ਕੇ ਆ ਸਕਦੇ ਆ ਐਟਲੀਸਟ। ਕਿਉਂਕਿ ਬਹੁਤ ਸਾਰੇ ਅਜਿਹੇ ਪਰਿਵਾਰ ਵੀ ਹੈਗੇ, ਬਹੁਤ ਸਾਰੇ ਅਜਿਹੇ ਵੀ ਹੈਗੇ ਆ ਜਿਹੜੇ ਬੱਚੇ ਦੀ ਜਿਹੜੇ ਕਹਿ ਲਓ ਵੀ ਉਡੀਕ ਦੇ ਵਿੱਚ ਹੀ ਸਾਰੀ ਉਮਰ ਉਹਨਾਂ ਦੀ ਜਿਹੜੀ ਉਹ ਲੰਘ ਜਾਂਦੀ ਆ ਵੀ ਪਰਮਾਤਮਾ ਦੀ ਦਾਤ ਹੋਵੇ। ਅਤੇ ਜੇ ਤੁਸੀਂ ਨਹੀਂ ਪਾਲ ਸਕਦੇ ਤਾਂ ਭਾਈ ਇੱਦਾਂ ਦਾ ਜਿਹੜਾ ਕਾਰਾ ਤੁਹਾਨੂੰ ਜਿਹੜਾ ਉਹ ਨਹੀਂ ਕਰਨਾ ਚਾਹੀਦਾ। ਪਤਾ ਨਹੀਂ ਕਿਹੜਾ ਦਿਲ ਹੋਊਗਾ ਜਿਨ੍ਹਾਂ ਦੇ ਨਾਲ, ਜੇ ਇਹ ਗੱਲ ਸੱਚੀ ਹੈਗੀ ਆ ਵੀ ਉਹਦੇ ਪੇਰੈਂਟਸ ਦੇ ਦੁਆਰਾ ਹੀ ਇਹ ਕੁਛ ਇਸ ਘਟਨਾ ਨੂੰ ਅੰਜਾਮ ਦਿੱਤਾ ਆ, ਅਤੇ ਬਹੁਤ ਹੀ ਮਾੜੀ ਆ। ਅਤੇ ਕਹਿ ਲਓ ਵੀ ਸਮਾਜ ਨੂੰ ਵਿਲੁੰਦਰਨ ਵਾਲੀ, ਦਿਲ ਨੂੰ ਵਿਲੁੰਦਰਨ ਵਾਲੀ ਇਹ ਗੱਲ ਹੈਗੀ ਆ ਵੀ ਇੱਦਾਂ ਦੀਆਂ ਘਟਨਾ ਜਿਹੜੀ ਉਹ ਕਿਉਂ ਵਾਪਰੀ ਹੈਗੀ ਜੀ। ਸੋ ਬਿਲਕੁਲ, ਬਹੁਤ ਵਾਰੀ ਪੰਜਾਬੀ ਕਮਿਊਨਿਟੀ ਵਧੀਆ ਕੰਮ ਕਰਦੇ, ਫਿਰ ਜਦੋਂ ਇੱਦਾਂ ਦੀ ਨੈਗੇਟਿਵ ਖਬਰ ਆਉਂਦੀ ਹੈ ਤਾਂ ਪੂਰੀ ਕਮਿਊਨਿਟੀ ਦੀ ਜਿਹੜੀ ਆ ਉਹਦੇ 'ਚ ਬਦਨਾਮੀ ਹੁੰਦੀ ਆ। ਸੋ ਸਰੋਤਿਆਂ ਨੂੰ ਦੱਸਦੀ ਜਾਈਏ, ਜਿਹੜਾ ਮਡੇਰਾ ਟਾਊਨ ਆ ਇਹ ਫ੍ਰਿਜ਼ਨੋ ਦੇ ਬਿਲਕੁਲ ਲਾਗੇ ਆ, ਅਤੇ ਇਸ ਏਰੀਏ ਦੇ ਵਿੱਚ ਪੰਜਾਬੀ ਆਪਣੇ ਕਾਫੀ ਵੱਡੀ ਗਿਣਤੀ ਦੇ ਵਿੱਚ ਰਹਿੰਦੇ ਆ ਜੀ। ਅਤੇ ਹਰਜੋਤ ਸਿੰਘ ਜੀ, ਆਪਾਂ ਸੈਨ ਮਕੀਨ ਕਾਉਂਟੀ ਦੀ ਥੋੜ੍ਹੀ ਜਿਹੀ ਗੱਲ ਕਰਦੇ ਜਾਈਏ। ਕੋਵਿਡ-19 ਕੇਸਾਂ ਦੇ ਮੁਕਾਬਲੇ ਉੱਥੇ ਸਾਡੇ ਇੱਕ ਜਾਣਕਾਰ ਜਿਹੜੇ ਡਾਕਟਰ ਆ ਉਹਨਾਂ ਨੇ ਅਨਅਧਿਕਾਰਿਤ ਤੌਰ ਦੇ ਉੱਤੇ ਜਿਹੜਾ ਇੱਕ ਆਪਾਂ ਕਹਿ ਸਕਦੇ ਹਾਂ ਵੀ ਉਹ ਦੱਸਿਆ ਆ ਵੀ ਕਾਫੀ ਜ਼ਿਆਦਾ ਜਿਹੜੇ ਆਪਣੇ ਪੰਜਾਬੀ ਮੂਲ ਦੇ ਇਸ ਟਾਈਮ ਪੇਸ਼ੈਂਟਸ ਕੋਵਿਡ-19 ਦੇ ਉੱਥੇ ਆ ਰਹੇ ਹੈਗੇ ਆ। ਸੋ ਇਹ ਇੱਕ ਚਿੰਤਾ ਦਾ ਜਿਹੜੀ ਇਹ ਗੱਲ ਹੈਗੀ ਆ। ਸੋ ਧਿਆਨ ਰੱਖਣ ਦੀ ਜ਼ਰੂਰਤ ਆ ਆਪਣੀ। ਬਹੁਤ ਜ਼ਿਆਦਾ ਜਿਹੜੀ ਕਮਿਊਨਿਟੀ ਸੈਨ ਮਕੀਨ ਕਾਉਂਟੀ ਦੇ ਵਿੱਚ, ਜਿਸ 'ਚ ਸਾਰੇ ਹੀ ਸ਼ਹਿਰ ਜਿਹੜੇ ਹਰਜੋਤ ਸਿੰਘ ਜੀ ਆ ਜਾਂਦੇ ਆ, ਮੋਡੈਸਟੋ, ਟਰਲੋਕ, ਲਿਵਿੰਗਸਟਨ, ਇਹ ਸਾਰੇ ਜਿਹੜੇ ਕਿੰਨੇ ਹੀ ਜਿਹੜੇ ਸਟੇਟ ਦੇ ਸਟੈਨਿਸਲਸ ਤੇ ਸਨ ਮਕੀਨ ਕਾਉਂਟੀ ਨਾਲ ਹੀ ਆ, ਬਿਲਕੁਲ ਲਾਗੇ ਆ ਜੀ। ਬਿਲਕੁਲ। ਸੋ ਮੋਡੈਸਟੋ ਦੇ ਜਿਹੜੇ ਹਸਪੀਟਲਸ ਆ ਉਹਨਾਂ ਦੇ ICU ਯੂਨਿਟਸ ਜਿਹੜੇ ਆ ਆਲਰੇਡੀ ਫਿਲਡ ਆਊਟ ਆ, ਕਹਿੰਦੇ ਉਹਨਾਂ ਦੇ ਕੋਲ ਕੋਈ ਜਗ੍ਹਾ ਹੀ ਨਹੀਂ। ਸੋ ਆਪਣੀ ਕਮਿਊਨਿਟੀ ਵਾਲੇ ਬਹੁਤ ਨੇ। ਇਸ ਟਾਈਮ ਸੈਨ ਮਕੀਨ ਕਾਉਂਟੀ 'ਚ 9800 ਕੇਸ ਹੈਗੇ ਨੇ, 231 ਨਵੇਂ ਕੇਸ ਜਿਹੜੇ ਉਹ ਆਏ ਨੇ, ਅਤੇ ਉਹਨਾਂ ਦੀ 14 ਦਿਨਾਂ ਦੀ ਰੋਲਿੰਗ ਐਵਰੇਜ ਜਿਹੜੀ ਆ ਉਹ 2000 ਤੋਂ ਉੱਤੇ ਆ। 93 ਵੱਖ-ਵੱਖ ਜਿਹੜੇ ਆਊਟਬ੍ਰੇਕਸ ਜਿਹੜੇ ਉਹ ਦੱਸੇ ਜਾ ਰਹੇ ਆ। ਸੋ ਏਸ਼ੀਅਨ ਮੂਲ ਦੀ ਕਮਿਊਨਿਟੀ ਦੇ ਵਿੱਚ ਓਵਰਆਲ ਜਿਹੜੇ ਆ ਉਹ ਦੱਸਿਆ ਗਿਆ ਆ ਵੀ 15% ਏਸ਼ੀਅਨ ਪਾਪੂਲੇਸ਼ਨ ਨੂੰ ਜਿਹੜੇ ਕਰੋਨਾ ਵਾਇਰਸ ਜਿਹੜਾ ਉਹ ਹੋਇਆ ਹੈਗਾ ਆ। ਅਤੇ 15% ਪਾਪੂਲੇਸ਼ਨ, ਉਹਨਾਂ ਵਿੱਚੋਂ ਜਿਹੜੇ ਜਿੰਨੇ ਕੁੱਲ ਕੇਸ ਉਹਨਾਂ ਵਿੱਚੋਂ 6% ਤਕਰੀਬਨ ਇਹਨਾਂ ਨੂੰ ਆ। ਅਤੇ ਮਰਨ ਵਾਲਿਆਂ ਦੇ ਵਿੱਚ ਜਿਹੜੇ ਆંકੜੇ ਆ ਉਹਨਾਂ ਦੇ ਵਿੱਚ ਤਕਰੀਬਨ 17% ਮਰਨ ਵਾਲੇ ਏਸ਼ੀਅਨ ਮੂਲ ਦੇ ਜਿਹੜੇ ਉਹ ਦੱਸੇ ਜਾ ਰਹੇ, ਜਿਨ੍ਹਾਂ 'ਚ ਆਪਣੀ ਕਮਿਊਨਿਟੀ ਦੇ ਵੀ ਲੋਕ ਹੋਣਗੇ। ਅਤੇ ਸਭ ਤੋਂ ਜ਼ਿਆਦਾ ਬੁਰੇ ਪ੍ਰਭਾਵਿਤ ਜਿਹੜੇ ਲਟੀਨੋ ਮੂਲ ਦੇ ਜਿਹੜੇ ਲੋਕ ਆ ਉਹ ਉੱਥੇ
ਹੋਏ ਨੇ, ਉਹਨਾਂ ਬਿਲਕੁਲ। ਦੀ ਪੋਪੂਲੇਸ਼ਨ ਵੀ ਸਭ ਤੋਂ ਜ਼ਿਆਦਾ ਆ। ਜੀ, ਸੋ ਕਹਿੰਦੇ ਵੀ 50-50 ਚੱਲ ਰਿਹਾ, ਪੰਜਾਬੀ ਵੀ ਉੱਥੇ ਕਾਫੀ ਆ ਤੇ ਸਪੈਨਿਸ਼ ਵੀ ਕਾਫੀ ਆ। 248 ਦੇ ਕਰੀਬ ਪੇਸ਼ੈਂਟ ਜਿਹੜੇ ਕਨਫਰਮਡ ਉਹ ਹਸਪੀਟਲ ਦੇ ਵਿੱਚ ਹੈਗੇ ਆ ਸਟੈਨਿਸਲਸ ਕਾਉਂਟੀ, ਜਿਹੜੇ ਉਹ ਕਹਿੰਦੇ ਆਊਟ ਆਫ ਬੈਡਸ ਹੋ ਗਏ। ਸੋ ਭਾਈ ਜਿੰਨੇ ਵੀ ਆਪਣੇ ਪੰਜਾਬੀ ਬਹੁਤ ਵੱਡੀ ਗਿਣਤੀ 'ਚ ਰਹਿੰਦੇ ਆ ਇਸ ਏਰੀਏ 'ਚ, ਟਰੇਸੀ ਹੋ ਗਿਆ, ਸਟਾਕਟਨ, ਲੈਥਰੋਪ, ਮੰਟੀਕਾ, ਮੋਡੈਸਟੋ ਤੇ ਮਰਸਰਡ, 99 ਹੀ ਆਪਾਂ ਕੋਰੀਡੋਰ ਕਹਿ ਲਓ ਜੀ। ਵੀ ਉੱਥੇ, ਕਿਉਂਕਿ ਫਰੈਜ਼ਨੋ ਦੇ ਵਿੱਚ ਵੀ ਘੱਟ ਨਹੀਂ ਆ, ਫਰੈਜ਼ਨੋ ਦੇ ਵਿੱਚ ਵੀ ਇਸ ਟਾਈਮ ਬਹੁਤ ਜ਼ਿਆਦਾ ਜਿਹੜੇ ਕੇਸ ਆ ਉੱਧਰ ਵੱਧ ਰਹੇ ਹੈਗੇ ਆ। ਸੋ ਸਾਰਿਆਂ ਨੂੰ ਹੀ ਬਹੁਤ ਜ਼ਿਆਦਾ ਧਿਆਨ ਰੱਖਣ ਦੀ ਇਹ ਜ਼ਿਆਦਾ ਜਿਹੜੀ ਜ਼ਰੂਰਤ ਹੈਗੀ ਆ। ਤੁਸੀਂ ਦੇਖੋ ਵੀ ਮਿਆਮੀ ਡੇਡ ਜਿਹੜੇ ਹੈਗੇ ਆ ਫਲੋਰੀਡਾ ਦੇ ਵਿੱਚ, ਉਹਨਾਂ ਦੇ ਜਿਹੜੇ ਹੈਲਥ ਵਾਲੇ ਆ ਉਹ ਤਾਂ ਲੋਕਾਂ ਨੂੰ ਇਹ ਵੀ ਹਦਾਇਤਾਂ ਦੇ ਰਹੇ ਆ, ਕਹਿੰਦੇ ਜੇ ਹੋ ਸਕਦਾ ਤਾਂ ਘਰਾਂ ਦੇ ਵਿੱਚ ਵੀ ਮਾਸਕ ਪਾ ਕੇ ਰੱਖੋ। ਉੱਥੇ ਇੰਨੇ ਜ਼ਿਆਦਾ ਬੁਰੇ ਹਾਲ ਲਗਾਤਾਰ ਕੇਸਾਂ ਦੇ ਜਿਹੜੇ ਰੈਗੂਲਰ ਆ ਉਹ ਵੱਧ ਰਹੇ ਆ। ਉੱਥੋਂ ਦੀ ਮੇਅਰ ਜਿਹੜੇ ਹੈਗੇ ਆ ਫ੍ਰਾਂਸਿਸ ਸੁਆਰੇਜ਼, ਉਹਨਾਂ ਨੇ ਇਸ ਚੀਜ਼ ਦੇ ਬਾਰੇ ਜਿਹੜਾ ਉਹ ਆਖਿਆ ਹੈਗਾ ਆ। ਸੋ ਇੰਨੀ ਬੁਰੀ ਹਾਲਤ ਆ ਰਾਜਕਰਮਵੀਰ ਸਿੰਘ ਜੀ, ਮੋਡੈਸਟੋ ਏਰੀਆ 'ਚ ਇੱਕ ਬੀਬੀ ਜਿਹੜੀ ਨਰਸ ਆ, ਉਹ ਮੈਮੋਰੀਅਲ ਹਸਪੀਟਲ ਦੇ ਵਿੱਚ ICU ਯੂਨਿਟ ਦੇ ਵਿੱਚ ਆ, ਕਹਿੰਦੀ ਵੀ ਮੇਰੀ 8 ਘੰਟੇ ਦੀ ਸ਼ਿਫਟ ਹੁੰਦੀ ਆ ਤੇ ਮੈਂ ਉਹ 20 ਘੰਟੇ ਕੰਮ ਕੀਤਾ ਲਗਾਤਾਰ। ਤੁਸੀਂ ਹੁਣ ਹਿਸਾਬ ਲਾ ਲਓ ਵੀ ਉੱਥੇ ਕਿੰਨੇ ਜ਼ਿਆਦਾ ਜਿਹੜੇ ਪੇਸ਼ੈਂਟਸ ਹੈਗੇ ਆ। ਅਨਫੋਰਚੂਨੇਟ ਪਾਰਟ ਇਹ ਆ ਵੀ ਉੱਥੇ ਜਿਹੜੀ ਫੋਸਟਰ ਫਾਰਮਸ ਆ, ਇੱਕ ਕੁੱਕੜਾਂ ਦੀ ਜਿਹੜੀ ਫੈਕਟਰੀ ਹੈਗੀ ਆ, ਉੱਥੇ ਕਹਿੰਦੇ ਪਈ ਉਹ ਖੁਦ ਮੰਨ ਰਿਹਾ ਵੀ 65-70 ਦੇ ਕਰੀਬ ਜਿਹੜੇ ਕੇਸਿਸ ਉੱਥੋਂ ਆਏ ਆ, ਪਰ ਅਨਕਨਫਰਮਡ ਕਹਿ ਰਿਹਾ ਵੀ ਕਾਫੀ ਗਿਣਤੀ ਇਹ ਵੱਡੀ ਹੈਗੀ ਆ। ਸੋ ਕਈ ਜਿਹੜੇ ਆਪਣੇ ਪੰਜਾਬੀ ਹੈਗੇ ਆ, ਖਾਸ ਕਰਕੇ 50 ਸਾਲ ਤੋਂ ਉੱਪਰ ਵਾਲੇ, ਉਹ ਇਹਨਾਂ ਫੈਕਟਰੀਆਂ ਦੇ ਵਿੱਚ ਕੰਮ ਵੀ ਕਰਦੇ ਆ। ਆਪਾਂ ਪਿਛਲੇ ਦਿਨਾਂ 'ਚ ਵੀ ਦੱਸਿਆ ਸੀ ਵੀ ਉੱਥੇ ਜਿਹੜਾ ਡਿਸਟੈਂਸ ਆ ਬੜਾ ਘੱਟ ਆ, ਲੰਚ ਰੂਮ ਦੇ ਵਿੱਚ ਲੋਕ ਲਾਗੇ ਹੈਗੇ ਆ, ਸੇਫਟੀ ਦਾ ਇਸ਼ੂ ਹੈਗਾ। ਇਹ ਮੁੜ ਕੇ ਜਕਾਰਾ ਵਾਲਿਆਂ ਨੇ ਇਹਨੂੰ ਇਸ਼ੂ ਵੀ ਕੀਤਾ ਸੀ, ਚੱਕਿਆ ਵੀ ਸੀ ਇਸ ਇਸ਼ੂ ਨੂੰ। ਪਰ ਭਾਈ ਇੱਕ ਵਾਰੀ ਫੇਰ ਆਪਾਂ ਕਹਿਣਾ ਚਾਹੁੰਦੇ ਹਾਂ ਵੀ ਜਿੰਨੇ ਵੀ ਆਪਣੇ ਪੰਜਾਬੀ ਹੈਗੇ, ਜੇ ਇੱਦਾਂ ਦੀ ਜਗ੍ਹਾ ਕੰਮ ਕਰਦੇ ਹੈਗੇ ਆ, ਸੋ ਬੜੇ ਧਿਆਨ ਨਾਲ ਕਰੋ। ਜੇ ਬਜ਼ੁਰਗ ਦਾ ਮਤਲਬ ਮੇਰਾ ਇਹ ਆ ਵੀ 50 ਸਾਲ ਤੋਂ ਉੱਪਰ ਵਾਲੇ ਆਪਾਂ ਜਿੰਨੇ ਵੀ ਹੈਗੇ ਆ, ਉਹ ਥੋੜ੍ਹੇ ਰਿਸਕੀ ਜ਼ਿਆਦੇ। ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਆਏ ਆ, ਖਾਸ ਕਰਕੇ ਜਿਨ੍ਹਾਂ ਨੂੰ ਕੋਈ ਨਾ ਕੋਈ ਮੈਡੀਕਲ ਕੰਡੀਸ਼ਨ ਆ, ਕੋਈ ਡਾਇਬਟਿਕ ਆ, ਕਿਸੇ ਨੂੰ ਆਸਥਮਾ ਆ, ਲੰਗਸ ਦੀ ਪ੍ਰੋਬਲਮ ਹੈਗੀ ਆ, ਸੋ ਉਹਨਾਂ ਨੂੰ ਇਹ ਹਿੱਟ ਬਹੁਤ ਕਰਦਾ। ਸੋ ਇਹ ਬਚਣਾ ਹੀ ਚਾਹੀਦਾ, ਉਨਾ ਚਿਰ ਕੰਮ 'ਤੇ ਨਾ ਜਾਓ, ਚਾਹੇ ਛੁੱਟੀ ਲੈ ਲਓ। ਮਰਸਡ ਕਾਉਂਟੀ ਦੇ ਵਿੱਚ ਜੇ ਦੱਸਦੇ ਜਾਈਏ, ਕਨਫਰਮਡ ਕੇਸ ਜਿਹੜੇ ਆ 2994 ਆ, 26 ਮੌਤਾਂ ਹੋ ਚੁੱਕੀਆਂ, 1686 ਜਿਹੜੇ ਆ ਰਿਕਵਰ ਹੋਏ ਆ। ਸਨਮਾਈਕੀਨ ਕਾਉਂਟੀ ਜਿਹੜੀ ਆ, ਉੱਥੇ ਜਿਹੜੇ ਕਨਫਰਮਡ ਕਰੋਨਾ ਵਾਇਰਸ ਦੇ ਕੇਸਿਸ ਆ 9595 ਆ ਅਤੇ 98 ਮੌਤਾਂ ਹੋ ਚੁੱਕੀਆਂ। ਜੀ ਬਿਲਕੁਲ। ਬੇ ਏਰੀਏ ਦੇ ਅਗਲੀ ਜਿਹੜੀ ਖਬਰ ਉਹ ਆ ਰਹੀ ਆ, ਕਹਿੰਦੇ ਵੀ ਜਿਹੜੇ ਸੈਨ ਹੋਜ਼ੇ ਦੇ ਹੋਮ ਬਿਲਡਰਸ ਆ, ਉਹ ਕਹਿੰਦੇ ਆ ਵੀ ਸਾਡੀ ਹੋਂਦ ਜਿਹੜੀ ਇਸ ਟਾਈਮ ਖਤਰੇ 'ਚ ਪੈ ਗਈ ਆ। ਜਿਹੜੇ ਸੈਨ ਹੋਜ਼ੇ ਸਿਟੀ ਵਾਲੇ ਕਹਿੰਦੇ ਪਰਮਿਟ ਇਸ ਟਾਈਮ ਪ੍ਰੋਵਾਈਡ ਨਹੀਂ ਕਰ ਰਹੇ, ਅਤੇ ਉਹਨਾਂ ਦੇ ਲਈ ਕਾਫੀ ਜਿਹੜੀਆਂ ਮੁਸ਼ਕਿਲਾਂ ਜਿਹੜੀਆਂ ਸਾਹਮਣੇ ਆ ਰਹੀਆਂ ਆ, ਅਤੇ ਆਰਥਿਕ ਮੰਦੀ ਜਿਹੜੀ ਆ ਉਹ ਇੱਥੇ ਵੱਡੇ ਤੌਰ ਦੇ ਉੱਤੇ ਇਹਨਾਂ ਨੂੰ ਉਸ ਦਾ ਸਾਹਮਣਾ ਕਰਨਾ ਪੈ ਸਕਦਾ। ਕਹਿੰਦੇ ਵੀ ਇਸ ਟਾਈਮ ਉਹ ਛੋਟੇ ਪ੍ਰੋਜੈਕਟਸ ਕਰ ਰਹੇ ਆ ਜਿੱਥੇ ਇਸ ਟਾਈਮ ਨਵੇਂ ਪਰਮਿਟਸ ਦੀ ਜਿਹੜੀ ਉਹਨਾਂ ਨੂੰ ਜ਼ਰੂਰਤ ਨਾ ਹੋਵੇ। ਸੋ ਇਹ ਉੱਦਾਂ ਦੇ ਜਿਹੜੇ ਹਰਜੋਤ ਸਿੰਘ ਜੀ 8-9 ਦੇ ਜਿਹੜੇ ਆ ਉਹ ਸਾਲ ਚੇਤੇ ਕਰਾ ਸਕਦੀ ਇਹ ਵਾਲੀ ਆਰਥਿਕ ਮੰਦੀ। ਫੇਰ ਵੀ ਜਿਹੜੇ ਫਰੇਮਿੰਗ ਦੀ ਫਰੇਮਿੰਗ ਖੜੀ ਰਹਿ ਗਈ, ਅਤੇ ਬਾਅਦ ਖੰਡਰਾਂ ਦੇ ਖੰਡਰ ਜਿਹੜੇ ਆ ਉਹ ਬਣ ਗਏ। ਆਪਾਂ ਦੇਖਿਆ ਸੀ ਸੈਕਰਾਮੈਂਟੋ ਏਰੀਏ 'ਚ, ਸਟਾਕ LA ਵਾਲ ਤੱਕ ਟਾਊਨਾਂ ਦੇ ਟਾਊਨ ਕਈ ਜਿਹੜੇ ਉੱਦੇ ਰਹਿ ਗਏ ਸੀ। ਐਲਗਰੋਵ ਆਪਾਂ ਦੇਖਦੇ ਹੁੰਦੇ ਸੀ ਕਿੰਨਾ ਚਿਰ ਜਿਹੜੇ ਆ 99 ਤੇ ਖਾਲੀ ਰਿਹਾ, ਫਾਊਂਡੇਸ਼ਨਾਂ ਪਈਆਂ ਰਹੀਆਂ, ਮੁੜ ਕੇ ਕਿੰਨੇ ਸਾਲਾਂ ਬਾਅਦ ਹੁਣ ਜਾ ਕੇ ਉੱਥੇ ਘਰ ਬਣਨੇ ਸ਼ੁਰੂ ਹੋਏ ਸੀ। ਸੋ ਅਜੇ ਵੀ ਕੁਛ ਨਹੀਂ ਕਿਹਾ ਜਾ ਸਕਦਾ ਵੀ ਆਉਣ ਵਾਲੇ ਸਮੇਂ 'ਚ ਜਿਹੜਾ ਕੀ ਬਣਨਾ, ਕਿਉਂਕਿ ਜੇ ਇਹ ਚੀਜ਼ਾਂ ਦੇ ਵਿੱਚ ਰੋਕ ਜਿਹੜੀ ਉਹ ਲੱਗੀ ਰਹੀ ਲੋਕਾਂ ਦੇ ਇਕੱਠ ਨੂੰ ਲੈ ਕੇ ਤੇ ਉਹ ਸਾਰਾ ਕੁਛ ਕਰਨ ਨੂੰ ਲੈ ਕੇ, ਤਾਂ ਫਿਰ ਪ੍ਰੋਬਲਮ ਆ ਸਕਦੀ ਆ। ਪਰ ਇਹ ਬਹੁਤ ਸਾਰੀਆਂ ਸਟੱਡੀਜ਼ ਕਨਫਰਮ ਕਰ ਰਹੀਆਂ, CDC ਵਾਲੇ ਵੀ ਕਹਿੰਦੇ ਆ, ਉਹਨਾਂ ਦੇ ਡਾਇਰੈਕਟਰ ਵੀ ਕਹਿ ਰਹੇ ਆ, ਕਹਿੰਦੇ ਵੀ ਜੇ 95% ਤੋਂ ਵੱਧ ਲੋਕ ਜਿਹੜੇ ਮਾਸਕ ਪਾਉਣਾ ਸ਼ੁਰੂ ਕਰ ਦੇਣ, ਯਾਨੀ ਕਿ ਤਕਰੀਬਨ ਸਾਰੇ ਜਾਣੇ ਮਾਸਕ ਪਾਉਣਾ ਸ਼ੁਰੂ ਕਰ ਦੇਣ, ਤਾਂ ਇਕੋਨਮੀ ਚੱਲਦੀ ਰਹਿ ਸਕਦੀ ਆ। ਪਰ ਆਈ ਡੋਂਟ ਨੋ ਕਿਉਂ ਲੋਕ ਜਿਹੜੇ ਆ ਇਸ ਚੀਜ਼ ਦੇ ਉਲਟ ਇੰਨਾ ਜ਼ਿਆਦਾ ਹੋਏ ਪਏ ਆ। ਤੁਹਾਨੂੰ ਆਪਣੀ ਜਾਂ ਕਿਸੇ ਦੀ ਜਾਨ ਦੀ ਨਹੀਂ, ਜੇ ਤੁਹਾਨੂੰ ਡਾਲਰਾਂ ਦੇ ਨਾਲ ਹੀ ਪਿਆਰ ਹੈਗਾ, ਡਾਲਰਾਂ ਲਈ ਕਰ ਲਓ ਭਾਈ ਇਹ ਸਾਰਾ ਕੁਛ, ਕਿਉਂਕਿ ਬਹੁਤ ਸਾਰੇ ਲੋਕ ਇੱਥੇ ਪਦਾਰਥਵਾਦੀ ਜਿਹੜੇ ਉਹ ਹੋਏ ਪਏ ਆ, ਉਹ ਲੋਕਾਂ ਦੀ ਤੇ ਆਪਣੀ ਜਾਨ ਦੀ ਪਰਵਾਹ ਜਿਹੜੀ ਉਹ ਇਸ ਪੱਖੋਂ ਜਿਹੜੀ ਉਹ ਨਹੀਂ ਕਰ ਰਹੇ ਹੁੰਦੇ। ਅਤੇ ਅੱਜ ਸਟਾਕ ਮਾਰਕੀਟ ਜਿਹੜੀ ਆ ਉਹ ਕਾਫੀ ਡਾਊਨ ਚੱਲ ਗਈ, 350 ਪੁਆਇੰਟ ਦੇ ਕਰੀਬ, ਕਿਉਂਕਿ ਜਿਹੜੇ ਟੈਕਨੋਲੋਜੀ ਦੇ ਸ਼ੇਅਰਸ ਆ
ਉਹ ਡਾਊਨ ਗਏ ਹੈਗੇ ਆ। 4 ਦਿਨਾਂ ਦੀ ਜਿਹੜੀ ਬ੍ਰੇਕ ਨਹੀਂ ਜੀ, ਉਸ ਦੇ ਵਿੱਚ 1.4 ਮਿਲੀਅਨ ਲੋਕਾਂ ਨੇ ਜਿਹੜਾ ਨਵਾਂ ਅਨਇੰਪਲੋਇਮੈਂਟ ਕੀਤਾ ਹੈਗਾ ਆ, ਉਸ ਦਾ ਵੀ ਜਿਹੜਾ ਅਸਰ ਉਹ ਦੇਖਣ ਨੂੰ ਇਸ ਦੇ ਉੱਤੇ ਪਿਆ ਆ। ਇਹ ਸੰਭਾਵਨਾ ਲੋਕ ਸੋਚ ਰਹੇ ਸੀ ਵੀ ਸ਼ਾਇਦ ਆਪਾਂ ਮੰਦੀ ਦੇ ਵਿੱਚੋਂ ਬਾਹਰ ਜਿਹੜੇ ਉਹ ਜਲਦ ਆ ਸਕਦੇ ਆ, ਪਰ ਇਹ ਦੁਬਾਰਾ ਕਈ ਚੀਜ਼ਾਂ ਬੰਦ ਹੋਣ ਦੇ ਕਰਕੇ ਝਟਕਾ ਰਿਹਾ। 353 ਪੁਆਇੰਟਾਂ ਦਾ ਅੱਜ ਜਿਹੜੀ ਆ ਗਿਰਾਵਟ ਤੋਂ ਬਾਅਦ ਡਾਊ ਜੋਨਸ 26,652 ਦੇ ਉੱਤੇ ਕਲੋਜ਼ ਹੋਇਆ ਆ। ਨੈਸਡੈਕ ਦੇ ਵਿੱਚ ਟੈਕਨੋਲੋਜੀ ਦੇ ਸ਼ੇਅਰ ਵੀ ਚੰਗੇ ਡਿੱਗੇ ਆ, 244 ਪੁਆਇੰਟ ਉਸ ਦੇ ਵਿੱਚ ਗਿਰਾਵਟ ਆਈ ਹੈ 10,461 ਦੇ ਉੱਤੇ, ਅਤੇ S&P ਦੇ ਵਿੱਚ 40 ਪੁਆਇੰਟਾਂ ਦਾ ਘਾਟਾ ਦੇਖਿਆ ਗਿਆ, 3235 ਦੇ ਉੱਤੇ ਮਾਰਕੀਟ ਕਲੋਜ਼ ਹੋਈ ਆ। ਸੋਨੇ ਦੀ ਜਿਹੜੀ ਕੀਮਤ ਆ $1884 ਪ੍ਰਤੀ ਆਉਂਸ ਉਹ ਰਹੀ। ਮਾਈਕਰੋਸਾਫਟ ਕੰਪਨੀ ਦੇ ਸ਼ੇਅਰ 4.3% ਡਾਊਨ ਗਏ ਆ, ਐਪਲ ਦੇ 4.5%, ਐਮਾਜ਼ੋਨ ਤੇ ਨੈਟਫਲਿਕਸ ਦੇ ਲਗਾਤਾਰ 3.6 ਤੇ 2.5%, ਟੈਸਲਾ ਦੇ ਜਿਹੜੇ ਸ਼ੇਅਰ ਆ ਉਹਨਾਂ ਨੇ ਕਹਿੰਦੇ ਵੀ ਗੇਨ ਕੀਤਾ ਹੈਗਾ। ਤੇ ਇਸੇ ਕਰਕੇ ਜਿਹੜੀ ਅਨਪਲਾਇਮੈਂਟ ਤੇ ਟੈਕਨੋਲੋਜੀ ਦੇ ਸ਼ੇਅਰ ਡਾਊਨ ਗਏ ਆ ਤੇ ਸਟਾਕ ਮਾਰਕੀਟ ਡਾਊਨ ਗਈ ਆ। ਤੇ $1 ਦੀ ਕੀਮਤ ਜਿਹੜੀ ਆ ਜੇ ਰੁਪਈਆਂ 'ਚ ਦੱਸਦੇ ਜਾਈਏ 75 ਰੁਪਏ ਤੇ 8 ਪੈਸੇ ਰਹੀ ਆ ਜੀ। ਤੇ ਕੈਨੇਡੀਅਨ ਡਾਲਰ ਦੀ ਕੀਮਤ $1 ਦੇ ਮੁਕਾਬਲੇ $1.34 ਕੈਨੇਡੀਅਨ ਡਾਲਰ ਰਹੀ। ਸੋ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ। ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।